बिस्मिल्लाहिर्रहमानिर्रहीम अस्सलाम वालेकुम। ये वे सूरत फुरकान फैसला कुन ताकत, यानी कुरान एक फैसला कुन ताकत है दी डिसाइसिव अथार्टी। पंजाबी च आंदे ने नतारे करन वाली, ये नतारे करन वाली किताब है। तो शुरू दे विच हैडियां ने, यह मेरे को पंजाबी तर्जमा पे है तो यह इंग्लिश तर्जमा है। पंजाबी तर्जमा इंज बगैर किसी सरनामिਆਂ तो इंज ना सीधा ही है। ਇੱਥੇ ਉਹਨਾਂ ਨੇ बड़े अच्छे तरीके ਦੇ ਨਾਲ ਸਾਡਾ ਪੰਜਾਬੀ ਹੁਰਮ ਸੋਲਾ ਕਰ ਰਿਹਾ ਤਰਜਮਾ ਜਟਕੀ ਲਹਿਜੇ 'ਚ, ਉਹਨੂੰ ਮੈਂ ਕਹਾਂਗਾ ਯਾਰ ਇੰਜ ਕਰ। ਪਹਿਲੇ ਸ਼ੁਰੂ 'ਚ ਕੀ ਅੱਲਾ ਆਂਦਾ, ਬਲੈਸਡ ਇਜ਼ ਦੀ ਵਨ ਹੂ ਸੈਂਟ ਡਾਊਨ ਦੀ ਡਿਸਾਈਸਿਵ ਅਥਾਰਟੀ ਟੂ ਹਿਸ ਸਰਵੈਂਟ ਸੋ ਦੈਟ ਹੀ ਮੇ ਬੀ ਵਾਰਨਰ ਆਫ ਦੀ ਹੋਲ ਵਰਲਡ। ਕਿ ਇਹ ਕੁਰਾਨ ਪਾਕ ਜਿਹੜਾ ਨਾ ਨਬੀ ਕਰੀਮ ਸੱਲਮ ਤੇ ਇੱਕ ਨਤਾਰੇ ਕਰਨ ਵਾਲੀ ਕਿਤਾਬ ਦੇ ਤੌਰ ਤੇ ਉਤਰਿਆ ਤਾਂ ਕਿ ਸਾਰੀ ਦੁਨੀਆ ਨੂੰ ਗੱਲ ਦੱਸ ਦਿੱਤੀ ਜਾਏ ਕਿ ਇਹ ਰੱਬ ਦਾ ਕਲਾਮ ਹੈ, ਅੱਗੋਂ ਤੁਹਾਡੀ ਮਰਜ਼ੀ ਹੈ ਤੁਸੀਂ ਮੰਨਣਾ ਜਾਂ ਨਹੀਂ ਮੰਨਣਾ। ਅੱਛਾ, ਦੂਸਰੀ ਇਹਦੀ ਦਲੀਲ ਸ਼ੁਰੂ ਕਿੱਥੋਂ ਹੁੰਦੀ ਹੈ? Yet they have taken beside him God who cannot create anything but are themselves created, nor they can protect or benefit themselves, nor they can control life, death or resurrection। दूसरी गल ही है होई है इस ਜਿਹੜੀ ਸੂਰਤ 'ਚ ਕਿ ਅੱਲਾ ਤੋਂ ਇਲਾਵਾ ਲੋਕ ਜਿਨ੍ਹਾਂ ਨੂੰ ਵੀ ਰੱਬ ਮੰਨਦੇ ਨੇ, ਮੋਟੀ ਜੀ ਗੱਲ ਹੈ ਵੇ, ਕੋਈ ਇਹਦੇ 'ਚ ਕੋਈ ਰਾਕਟ ਸਾਇੰਸ ਨਹੀਂ ਕਿ ਉਹਨਾਂ ਨੇ ਕੋਈ ਸ਼ੈ ਪੈਦਾ ਨਹੀਂ ਕੀਤੀ। ਯਾਨੀ ਈਸਾ ਅਲੈਹਿਸਲਾਮ ਨੇ ਜਾਂ ਕੋਈ ਵੀ ਇਨਸਾਨ ਹੈ ਜਿਹਨੂੰ ਕੋਈ ਬੰਦਾ ਰੱਬ ਮੰਨਦਾ, ਦੇ ਕੈਨਟ ਕ੍ਰੀਏਟ ਐਨੀਥਿੰਗ, ਅਤੇ ਉਹ ਆਪਣੇ ਆਪ ਨੂੰ ਵੀ ਨਹੀਂ ਬਚਾ ਸਕਦੇ। ਈਸਾ ਅਲੈਹਿਸਲਾਮ ਵੀ ਫੌਤ ਹੋ ਗਏ, ਬਾਕੀ ਲੋਕ ਵੀ ਫੌਤ ਹੋ ਗਏ ਨੇ। ਜਿਹੜਾ ਬੰਦਾ ਹੈ, ਅੱਗੇ ਜਾ ਕੇ ਇਹਦੇ 'ਚ ਗੱਲ ਹੋਏਗੀ ਕਿ ਰੱਬ ਦੀ ਸਿਫਤ ਇਹ ਵੇ ਰੱਬ ਹੋਵੇ ਜਿਹੜਾ ਨਹੀਂ ਮਰਦਾ, ਜਿਹੜਾ ਮਰ ਜੇ ਉਹ ਰੱਬ ਨਹੀਂ ਹੁੰਦਾ। ਅੱਛਾ, ਨੋਰ ਦੇ ਕੈਨ ਕੰਟਰੋਲ ਲਾਈਫ, ਨਾ ਤਾਂ ਉਹ ਜ਼ਿੰਦਗੀ ਨੂੰ ਕਾਬੂ ਕਰਦੇ ਨੇ, ਨਾ ਮੌਤ ਉਹਨਾਂ ਦੇ ਕਬਜ਼ੇ 'ਚ, ਅਤੇ ਨਾ ਕਿਦੋਂ ਉਹਨਾਂ ਨੇ ਉੱਠਣਾ। ਲਿਹਾਜ਼ਾ ਜਿਹੜੇ ਲੋਕ ਰੱਬ ਤੋਂ ਇਲਾਵਾ ਲੋਕਾਂ ਨੂੰ ਰੱਬ ਮੰਨਦੇ ਨੇ, ਕੁਰਾਨ ਪਾਕ ਇਹਦੇ 'ਚ ਦੱਸ ਰਿਹਾ ਇਹ ਸਾਰੇ ਇਨਸਾਨਾਂ ਵਾਸਤੇ ਕਿਤਾਬ ਹੈ। ਇਹਦੇ 'ਚ ਕੋਈ ਇਹ ਮੇਰੀ ਕਿਤਾਬ ਨਹੀਂ ਜਾਂ ਤੁਹਾਡੀ ਕਿਤਾਬ ਨਹੀਂ, ਇਹ ਕਾਮਨ ਸੈਂਸ ਦੀਆਂ ਗੱਲਾਂ ਨੇ ਕਿ ਰੱਬ ਹੋਵੇ ਜਿਹੜਾ ਮਰੇਗਾ ਨਹੀਂ, ਰੱਬ ਹੋਵੇ ਜਿਹੜਾ ਪੈਦਾ ਕਰਦਾ, ਜਿਹੜਾ ਮੌਤ ਦਿੰਦਾ। ਬੰਦੇ ਰੱਬ ਨਹੀਂ ਹੁੰਦੇ, ਬੰਦੇ ਰੱਬ ਦੇ ਬੰਦੇ ਹੁੰਦੇ ਨੇ। ਅੱਛਾ, ਇੱਕ ਹੋਰ ਇਹ ਇੱਕ ਕੁਰਾਨ ਪਾਕ ਦਾ ਮੌਜਜ਼ਾ ਹੈ ਕਿ ਅੱਜ ਵੀ ਲੋਕਾਂ ਨਾਲ ਜਦੋਂ ਅਸੀਂ ਬਹਿਸ ਕਰਨੇ ਹਾਂ, ਅੱਗੋਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ। ਐਂਡ ਦੀ ਰੋਂਗ ਡੂਅਰ ਸੇ ਟੂ ਦੀ ਬਲੀਵਰ ਯੂ ਆਰ ਓਨਲੀ ਫਾਲੋਇੰਗ ਏ ਬੀਵਿਚਡ ਮੈਨ। ਤੁਸੀਂ ਤੇ ਇੱਕ ਬੀਵਿਚ ਦਾ ਜਿਹੜਾ ਤਰਜਮਾ ਹੈ ਇੱਥੇ ਮੈਨੂੰ ਥੋੜ੍ਹਾ ਵੇਖਣਾ ਪੈਣਾ, ਇੱਕ ਮਿੰਟ, ਪੰਜਾਬੀ 'ਚ ਕੀ ਕੀਤਾ ਉਹਨਾਂ। ਹਾਂ, ਇਹ 8 ਨੰਬਰ, ਹਾਂ 8 ਨੰਬਰ, ਹਾਂ। ਉਹ ਆਉਂਦੇ ਨੇ ਤੁਸੀਂ ਤਾਂ ਇੱਕ ਜਾਦੂ ਦੇ ਮਾਰੇ ਬੰਦੇ ਦਾ ਨਾ ਫਾਲੋ ਕਰ ਰਹੇ ਹੋ, ਯਾਨੀ ਜਾਦੂ ਦਾ ਇਲਜ਼ਾਮ ਵੀ ਲਾਉਂਦੇ ਨੇ, ਹੋਰ 100 ਕਿਸਮ ਦੇ ਲਾਉਂਦੇ ਨੇ। ਅਤੇ ਅੱਲਾਹ ਤਾਲਾ ਕਹਿ ਰਿਹਾ ਸੀ ਓ ਪ੍ਰੋਫਟ ਹੋ ਦੇ ਕਾਲ ਯੂ ਨੇਮਸ, ਨਬੀ ਵੇਖੋ ਕਿੰਜ ਤੁਹਾਡੇ ਉਹ ਪੁੱਠੇ ਨਾਮ ਪਾਉਂਦੇ ਨੇ। ਸੋ ਦੇ ਹੈਵ ਗੋਨ ਫਾਰ ਅਸਟਰੇ ਦੈਟ ਦੇ ਕੈਨ ਨਾਟ ਫਾਈਂਡ ਦੀ ਰਾਈਟ ਪਾਥ। ਜਿਹੜਾ ਇੱਕ ਅੱਲਾ ਦੇ ਨਬੀ ਨੇ, ਉਹ ਨਾ ਤੁਹਾਡੇ ਕੋਲ ਪੈਸੇ ਮੰਗਦੇ ਨੇ, ਨਾ ਕੋਈ ਗੱਲ ਮੰਨਦੇ ਨੇ, ਉਹ ਤੁਹਾਨੂੰ ਸਿੱਧੀ ਗੱਲ ਦੱਸ ਰਹੇ ਨੇ। ਤੁਸੀਂ ਗਾਲਾਂ ਕੱਢ ਰਹੇ ਹੋ ਅਤੇ ਉਹ ਤੁਸੀਂ ਕਿੰਨੇ ਜ਼ਿਆਦਾ ਗੁੰਮਰਾਹ ਹੋ ਗਏ ਹੋ, ਕਿੰਨੇ ਜ਼ਿਆਦਾ ਰਾਹ ਤੋਂ ਹਟ ਗਏ ਹੋ। ਕੁਰਾਨ ਗਿਲਾ ਕਰ ਰਿਹਾ ਕਿ ਤੁਸੀਂ ਕਿੰਨੇ ਜ਼ਿਆਦਾ ਰਾਹ ਤੋਂ ਹਟ ਗਏ ਹੋ। ਅੱਛਾ, ਹਾਂ, ਅਤੇ ਉਹ ਰਾਹ ਤੋਂ ਹਟੇ ਕਿਉਂ ਨੇ? ਰਾਹ ਤੋਂ ਤਾਂ ਹਟੇ ਨੇ, ਦੇ ਹੈਵ ਸਰਟਨਲੀ ਬੀਨ ਕੈਰੀਡ ਅਵੇ ਬਾਈ ਦੇਅਰ ਐਰੋਗੈਂਸ ਹੈਵ ਐਂਟਾਇਰਲੀ ਐਕਸੀਡਿਡ ਆਲ ਲਿਮਿਟਸ। ਕਿ ਆਪਣੇ ਗਰੂਰ ਦੀ ਵਜ੍ਹਾ ਤੋਂ ਨਾ ਉਹ ਰਾਹ ਤੋਂ ਹਟ ਗਏ ਨੇ। ਇਹਦੇ 'ਚ ਕੋਈ ਰੱਬ ਦਾ ਕਸੂਰ ਨਹੀਂ, ਉਹਨਾਂ 'ਚ ਇੰਨਾ ਕੁ ਗਰੂਰ ਹੈ, ਉਹ ਆਪਣੇ ਆਪ ਨੂੰ ਇੰਨਾ ਕੁ ਅਫਜ਼ਲ ਸਮਝਦੇ ਨੇ ਕਿ ਉਹ ਪੈਗੰਬਰ ਨੂੰ ਗਾਲਾਂ ਕੱਢਦੇ ਨੇ ਔਰ ਉਹਨਾਂ ਨੂੰ ਕੋਈ ਹਯਾ ਸ਼ਰਮ ਨਹੀਂ ਆਉਂਦੀ, ਅਤੇ ਉਹ ਸਾਰੀਆਂ ਹੱਦਾਂ ਕਰਾਸ ਕਰ ਜਾਂਦੇ ਨੇ। ਕੋਈ ਹੱਦ ਹੁੰਦੀ ਹੈ ਬੰਦੇ ਦੀ, ਉਹ ਕੋਈ ਹੱਦ ਨਹੀਂ ਛੱਡਦੇ। ਅਤੇ ਇਹ ਅੱਜ ਵੀ ਅਸੀਂ ਵੇਖਦੇ ਹਾਂ, ਜਦੋਂ ਅਸੀਂ ਕਿਸੇ ਬੰਦੇ ਨਾਲ, ਅਸੀਂ ਅੱਜ ਤੱਕ ਅਲਹਮਦੁਲਿਲਾ ਜਿਹੜਾ ਬੰਦਾ ਮੁਸਲਮਾਨਾਂ 'ਚੋਂ ਕਿਸੇ ਦੇ ਦੂਜੇ ਬੰਦੇ ਨੂੰ, ਕਿਸੇ ਦੇ ਚੰਗੇ ਬੰਦੇ ਨੂੰ, ਕਿਸੇ ਦੇ ਰੱਬ ਨੂੰ ਗਾਲਾਂ ਕੱਢ ਰਿਹਾ, ਸਾਡਾ ਉਹਦੇ ਨਾਲ ਕੋਈ ਤਲਕ ਨਹੀਂ। ਅਸੀਂ ਉਹਨੂੰ ਘਟੀਆ ਬੰਦਾ ਸਮਝਦੇ ਹਾਂ, ਅਸੀਂ ਸਮਝਦੇ ਹਾਂ ਉਹ ਕੁਰਾਨ ਦੇ ਖਿਲਾਫ ਜਾ ਰਿਹਾ। ਅੱਛਾ, ਅੱਲਾਹ ਤਾਲਾ ਨੇ ਕਿਹਾ ਵੀ ਹੈਵ ਮੇਡ ਸਮ ਆਫ ਯੂ ਏ ਟਰਾਇਲ ਫਾਰ ਅਦਰ ਵਿਲ ਯੂ ਨਾਟ ਬੀ ਪੇਸ਼ੈਂਟ। ਕਿ ਕੁਛ ਬੰਦੇ ਤੁਹਾਡੇ ਸਾਹਮਣੇ ਆ ਕੇ ਜੇ ਗਾਲਾਂ ਵੀ ਕੱਢਣਗੇ ਕਿ ਤੁਸੀਂ ਸਬਰ ਨਹੀਂ ਕਰਨਾ। ਅੱਛਾ ਜੀ, ਫਿਰ ਅੱਲਾਹ ਤਾਲਾ ਆਉਂਦਾ ਹੈ ਕਿ ਵੈਨ ਐਵਰ ਦੇ ਬਰਿੰਗ ਯੂ ਐਨ ਆਰਗੂਮੈਂਟ ਵੀ ਕਮ ਟੂ ਯੂ ਵਿਦ ਦੀ ਰਾਈਟ ਰੈਫਿਊਟੇਸ਼ਨ ਐਂਡ ਦੀ ਬੈਸਟ ਐਕਸਪਲੇਨੇਸ਼ਨ। ਕਿ ਕੁਰਾਨ ਆਂਦਾ ਜਦੋਂ ਵੀ ਉਹ ਕੋਈ ਦਲੀਲ ਲਿਆਉਂਦੇ ਨੇ, ਇਹ ਨਬੀ ਅਸੀਂ ਤੁਹਾਨੂੰ ਉਹਦੇ ਤੋਂ ਬਿਹਤਰ ਦਲੀਲ ਦੇ ਦਿੰਦੇ ਹਾਂ ਔਰ ਬਿਹਤਰ ਵਜ਼ਾਹਤ ਉਹਨਾਂ ਨੂੰ ਦੇ ਦਿੰਦੇ ਹਾਂ।
ਤੇ ਜਿਹੜਾ ਬੰਦਾ ਗਾਲ ਦਾ ਜਵਾਬ ਗਾਲ ਨਾਲ ਦੇ ਰਿਹਾ ਔਰ ਆਪਣੇ ਆਪ ਨੂੰ ਮੁਸਲਮਾਨ ਕਹਿੰਦਾ ਹੈ, ਇਹ ਗੱਲ ਮੈਂ ਉਹਦੇ ਵਾਸਤੇ ਕਰ ਰਿਹਾ ਕਿ ਸ਼ਰਮ ਕਰ, ਹਯਾ ਕਰ। ਜੇ ਕੋਈ ਬੰਦਾ ਦਲੀਲ ਜਿਹੜੀ ਲੈ ਕੇ ਆਉਂਦਾ ਉਹਨੂੰ ਦਲੀਲ ਦੇ ਨਾਲ ਜਵਾਬ ਦੇ। ਅੱਛਾ, ਤੇ ਅੱਲਾ ਨੇ ਮਿਸਾਲ ਦਿੱਤੀ ਹੈ ਲੋਕਾਂ ਦੀ ਨਾ ਕਿ ਅੱਲਾ ਹਵਾ ਭੇਜਦਾ ਹੈ ਬਾਰਿਸ਼ ਤੋਂ ਪਹਿਲਾਂ, ਰਹਿਮਤ ਦਾ ਪੈਗਾਮ ਲੈ ਕੇ ਆਉਂਦੀ ਹੈ, ਫਿਰ ਬਾਰਿਸ਼ ਹੁੰਦੀ ਹੈ, ਉਹਦੇ ਨਾਲ ਮੁਰਦਾ ਜ਼ਮੀਨ ਜਿਹੜੀ ਜ਼ਿੰਦਾ ਹੋ ਜਾਂਦੀ, ਇਨਸਾਨਾਂ ਤੇ ਜਾਨਵਰਾਂ ਨੂੰ ਫਾਇਦਾ ਹੁੰਦਾ ਹੈ। ਲੇਕਿਨ ਫਿਰ ਵੀ ਲੋਕ ਰੱਬ ਦਾ ਸ਼ੁਕਰ ਅਦਾ ਨਹੀਂ ਕਰਦੇ। ਇਹ ਲੋਕਾਂ ਦੀ ਅੱਲਾਹ ਤਾਲਾ ਨੇ ਦੱਸੀ ਹੈ ਕਿ ਨਾ ਹੈ ਇੱਕ ਕਿ ਨਸ਼ੁਕਰੇ ਕਿੱਡੇ ਵੱਡੇ ਨੇ। ਹਾਂ, ਹੁਣ ਇਹ ਉਹ ਗੱਲ ਹੈ ਜਿਹੜੀ ਅੱਲਾਹ ਤਾਲਾ ਨੇ ਕਿਹਾ ਕਿ had he willed we could have easily sent a warner to every society, so do not yield to the disbeliever but strive diligently against them with the Quran। ਕਿ ਅੱਲਾ ਇੱਕ ਹੋਰ ਜਗ੍ਹਾ ਤੇ ਕੁਰਾਨ ਪਾਕ ਚ ਹੈ ਕਿ ਅਸੀਂ ਚਾਹੁੰਦੇ ਤੇ ਸਾਰੇ ਲੋਕਾਂ ਨੂੰ ਮੈਂ ਮੁਸਲਮਾਨ ਕਰ ਲੈਂਦਾ, ਪਰ ਲੋਕਾਂ ਨੂੰ ਅੱਲਾ ਨੇ ਕੀ ਦਿੱਤੀ ਹੈ? ਫ੍ਰੀ ਵਿਲ। ਜਿਹੜਾ ਬੰਦਾ ਨਹੀਂ ਮੁਸਲਮਾਨ ਹੋ ਰਿਹਾ, ਤੁਸੀਂ ਧੱਕੇ ਨਾਲ ਉਹਨੂੰ ਮੁਸਲਮਾਨ ਨਹੀਂ ਕਰ ਸਕਦੇ। ਤੇ ਉਹ ਪਰ ਜੇ ਤੁਸੀਂ ਗੱਲ ਕਰਨੀ ਹੈ ਤਾਂ ਕਾਹਦੇ ਨਾਲ ਕਰਨੀ ਹੈ? ਇੱਥੇ ਤੇ ਉਹਨਾਂ ਨੇ ਇੰਗਲਿਸ਼ ਕਿਹਾ ਨਾ ਸਟਰਾਈਵ ਡਿਲੀਜੈਂਟਲੀ, ਅਸਲ ਅਰਬੀ ਲਫ਼ਜ਼ ਹੈ ਜਹਾਦਨ ਕਬੀਰਾ। ਕੁਰਾਨ ਦੇ ਨਾਲ ਜਿਹੜਾ ਵੱਡਾ ਜਹਾਦ ਹੈ ਨਾ, ਉਹ ਤੁਸੀਂ ਕਰਨਾ ਹੈ ਕੁਰਾਨ ਪਾਕ ਦੇ ਨਾਲ। ਉਹ ਲਫ਼ਜ਼ ਕੀ ਇਸਤੇਮਾਲ ਹੋਇਆ ਹੈ? ਜਹਾਦਨ ਕਬੀਰਾ। ਕੁਰਾਨ ਦੇ ਨਾਲ ਵੱਡਾ ਜਹਾਦ ਕਰੋ। ਵੱਡਾ ਜਹਾਦ ਗਾਲਾਂ ਦੇ ਨਾਲ ਨਹੀਂ ਹੁੰਦਾ। ਕੋਈ ਬੰਦਾ ਗਾਲਾਂ ਕੱਢ ਰਿਹਾ ਨਾ, ਉਹਦਾ ਤਰੀਕਾਕਾਰ ਹੈ ਉਹਨੂੰ ਕਹੋ ਸਲਾਮ, ਇਹਦੇ ਐਸੇ ਸੂਰਤ 'ਚ। ਦੂਸਰਾ ਤਰੀਕਾਕਾਰ ਹੈ ਫਿਰ ਵੀ ਉਹਦੇ ਨਾਲ ਤਹੰਮਲ ਨਾਲ ਗੱਲ ਕਰੋ। ਤੇ ਅੱਲਾਹ ਪਾਕ ਮੈਨੂੰ ਵੀ ਅਮਲ ਦੀ ਤੌਫੀਕ ਦੇਵੇ ਤੇ ਤੁਹਾਨੂੰ ਵੀ। ਤੇ ਜੇ ਗੱਲ ਚੰਗੀ ਲੱਗੇ ਤੇ ਸਾਂਝੀ ਕਰ ਦਿਓ।